कहानी का सरनामा है जी उड़ीक। मैं अपने वजूद नूं छड़ चुकिया सा। मेरा जुस्सा रूह तो जिवें आज़ाद ते खालम खाली हो गया सी। हैरानी ते शताबी दीयां मंजिलां भी टप चुकिया सा। किसी शै दा मैनूं कोई तजस्सुस नहीं सी। टुरदा या रेड़दा पिया सा, होरे उड़ रिहा सा, कुछ पता नहीं सी। कदी फुੱਲ पत्तियां वांग हौला हो जांदा ते कदी पैरां नाल बज्झा मणा मूंह ही भार टुरन ते की रीड़न भी ना दिंदा। बस इन्ना थौ जरूर सी कि किसी तरीके किसी वसीले एक थां तो दूजी थां जा रहा वां। फिर टुरदियां दूर एक स्वर्गां वर्गी वादी दिसी। अंदर वड़िया कुछ घड़ियां विच ही जदों उत्थे साह घुटीचन लगा ते उत्थों फौरन पिछां परत आया। कित्थे आया? कच्चे चेते नाल कोई वांद सी या वांद ते पिरथवी विचकारली कोई थां सी जिथे बस मैं ही मैं सां। मेरे जुस्से अंदर माड़ी जई हुण टुरन दी ताकत जाग पई। इत्थों किधरे दूर दुराडे जाना चाहता सां। एकदम धरत वर्गी किसी थां नाल पैरां दी छूह होई ते हौली हौली टुरदा एक सुक्के रुख दे मुੱਢ थक टुट के जा बैठा। रुख की सी? जिवें बंजर तरेड़ां खाधी भोएं उत्ते किसी बंदे दा कुरंग गडीचा होवे। ਉਹਦੀਆਂ ਸੁੱਕੀਆਂ ਤੇ ਡਿੰਗ ਪੜਿੰਗੀਆਂ ਲਗਰਾਂ ਉਂਗਲਾਂ ਹੱਥਾਂ ਬਾਹਾਂ ਲੱਤਾਂ ਤੇ ਪੈਰਾਂ ਦੀਆਂ ਹੱਡੀਆਂ ਵਾਂਗ ਸਨ। ਇੱਕੋ ਦਮ ਤ੍ਰਿਬਕ ਕੇ ਉੱਠ ਖਲੋਤਾ ਤੇ ਉਹਦੇ ਵੱਲ ਬਿਟਰ ਬਿਟਰ ਵੇਖਣ ਲੱਗਾ। ਵੇਂਦਿਆਂ ਵੇਂਦਿਆਂ ਚਿਰ ਕੁ ਮਗਰੋਂ ਉਹੀ ਰੁੱਖ ਮੇਰਾ ਕੁਰੰਗ ਜਾਪਣ ਲੱਗਾ ਤੇ ਮੈਂ ਆਪਣੇ ਵਜੂਦ ਦੇ ਉਸ ਪਿੰਜਰ ਦੇ ਮੁੱਢ ਫਿਰ ਜਾ ਬੈਠਾ। ਵੇਲਾ ਕਿਹੜਾ ਸੀ? ਹੋਰੇ ਡੀਗਰ ਦਾ ਵੇਲਾ ਮੁੱਕਣ ਵਾਲਾ ਸੀ ਜਾਂ ਮੁੱਕ ਗਿਆ ਸੀ ਤੇ ਰੱਤੇ ਰੰਗ ਦਾ ਸੂਰਜ ਇੱਕ ਥੱਕੇ ਟੁੱਟੇ ਮਜ਼ਦੂਰ ਵਾਂਗ ਸੜਦੀ ਬਲਦੀ ਧੁੱਪ ਵਿੱਚ ਦਿਹਾੜੀ ਮੁੱਕਣ ਮਗਰੋਂ ਲੱਤਾਂ ਧਰੂੰਦਾ ਆਪਣੇ ਘਰ ਵੱਲ ਜਾ ਰਿਹਾ ਸੀ। ਸੂਰਜ ਦਾ ਇਹ ਪੈਂਡਾ ਵੀ ਮੁੱਕ ਗਿਆ ਤੇ ਮੇਰੇ ਆਲ ਦੁਆਲੇ ਦੀ ਭੋਏ ਦੀਆਂ ਤਰੇੜਾਂ ਹਨੇਰੇ ਵਿੱਚ ਲੁਕ ਗਈਆਂ। ਦੂਰ ਦੂਰ ਤੀਕਰ ਕਿਸੇ ਸ਼ੈ ਦੀ ਹੋਂਦ ਮੇਰੀਆਂ ਅੱਖਾਂ ਨਾਲ ਨਾ ਟਕਰਾਈ। ਕੁਝ ਵੇਖਣ ਦਾ ਯਤਨ ਕਰਦਾ ਪਰ ਕੁਝ ਵੇਖ ਨਹੀਂ ਸਾਂ ਸਕਦਾ। ਕੰਡ ਪਿੱਛੋਂ ਚੰਨ ਸੰਝ ਦੀ ਲਾਲੀ ਮੁੱਕਣ ਮਗਰੋਂ ਹਨੇਰੇ ਦੀ ਬੁੱਕਲ ਵਿੱਚੋਂ ਹੌਲੀ ਹੌਲੀ ਆਪਣਾ ਮੁੱਖ ਬਾਹਰ ਕੱਢ ਰਿਹਾ ਸੀ। ਹੱਡੀਆਂ ਦੇ ਪਿੰਜਰ ਨਾਲ ਜੁੜੀਆਂ ਅੱਖਾਂ ਨੂੰ ਇੱਕ ਵਾਰੀ ਫਿਰ ਖੋਲ੍ਹ ਕੇ ਵੇਖਣ ਦੀ ਜੁਰਤ ਕੀਤੀ ਤੇ ਕੁਝ ਧੁੰਦਲਾ ਧੁੰਦਲਾ ਦਿਸਣਾ ਸ਼ੁਰੂ ਹੋ ਗਿਆ। ਕੀ ਵੇਖਣਾ? ਦੂਰੋਂ ਇੱਕ ਕੁੜੀ ਮੇਰੇ ਵੱਲ ਟੁਰੀ ਆਉਂਦੀ ਸੀ ਜਿਹਦੇ ਵਾਲ ਖੁੱਲ੍ਹੇ ਹੋਏ ਸਨ ਤੇ ਹੱਥ ਵਿੱਚ ਡੰਗੋਰੀ ਸੀ। ਟੋਰ ਮਾਈਆਂ ਵਾਲੀ ਉਹ ਜਿਵੇਂ ਜਿਵੇਂ ਨੇੜੇ ਆਉਂਦੀ ਜਾਂਦੀ ਮੈਨੂੰ ਕਦੀ ਮਾਈ ਜਾਪੇ ਜਿਹਦੇ ਕਾਲੇ ਸ਼ਾਹ ਲੰਮੇ ਲੰਮੇ ਵਾਲ, ਹੱਥ ਵਿੱਚ ਡੰਗੋਰੀ ਤੇ ਮੂੰਹ ਉਤੇ ਝੁਰੀਆਂ। ਪਰ ਕਦੀ ਜਵਾਨ ਕੁੜੀ ਜਾਪੇ, ਵਾਲ ਚਿੱਟੇ ਤੇ ਮੂੰਹ ਝੁਰੀਆਂ ਤੋਂ ਪਾਕ, ਚਿਹਰਾ ਸਜਰਾ ਤੇ ਤਰ, ਸਰੀਰ ਪੂਰੇ ਜੌਬਣ ਵਿੱਚ ਲੁੱਸ ਕਰਦਾ ਪਰ ਲੱਕ ਥੋੜ੍ਹਾ ਉੜਿਆ ਹੋਇਆ। ਮੇਰੇ ਨੇੜੇ ਹੋਰ ਨੇੜੇ ਆ ਗਈ ਤੇ ਆਖਣ ਲੱਗੀ, ਮੈਨੂੰ ਪਛਾਤਾ ਹੀ? ਉਸ ਮਨ ਖਿੱਚਵੇਂ ਮੁਖ ਨੇ ਮੇਰੀ ਨਿਗਾਹ ਆਪਣੇ ਵੱਲ ਖਿੱਚ ਲਈ। ਇਸ ਤੋਂ ਪਹਿਲਾਂ ਮੈਂ ਸਿਰ ਹਿਲਾਉਂਦਾ ਜਾਂ ਜਿਬ। ਉਹ ਫੇਰ ਆਖਣ ਲੱਗੀ, ਪਤਾ ਹੀ ਮੈਂ ਤੈਨੂੰ ਇੱਕ ਵਾਰੀ ਆਖਿਆ ਸੀ ਕਿ ਮੈਂ ਚਾਹਵਾਂ ਤੇ ਇਹਨਾਂ ਹਵਾਵਾਂ ਨੂੰ ਕੈਦ ਕਰ ਲਵਾਂ, ਚਾਹਵਾਂ ਤੇ ਇਹਨਾਂ ਰੰਗ ਭਰੰਗੀਆਂ ਰੁੱਤਾਂ ਨੂੰ ਕੈਦ ਕਰ ਲਵਾਂ, ਚਾਹਵਾਂ ਤੇ ਇਹਨਾਂ ਨੂੰ ਬੇਰੰਗ ਕਰ ਦਿਆਂ। ਮੈਂ ਚਾਹਵਾਂ ਤੇ ਸਜਰੀ ਸਵੇਰ ਦੇ ਫੁੱਲਾਂ ਉੱਤੇ ਚਮਕਦੀ ਤਰੇਲ ਦੇ ਮੋਤੀ ਚੁਗ ਲਵਾਂ। ਮੈਂ ਚਾਹਵਾਂ ਤੇ ਸੌਣ ਦੀ ਬਰਖਾ ਨੂੰ ਬਦਲਾਂ ਅੰਦਰ ਹੀ ਸਾੜ ਦਿਆਂ। ਮੈਂ ਚਾਹਵਾਂ ਤੇ ਬਰਫਾਂ ਵਿੱਚ ਸੇਕ ਭਰ ਕੇ ਢਾਲ ਦਿਆਂ। ਮੈਂ ਚਾਹਵਾਂ ਤੇ ਵੇਲੇ ਦੀ ਚਾਲ ਰੋਕ ਦੇਵਾਂ। ਇਹ ਦਾਅਵੇ ਮੈਂ ਕਦੋਂ ਕੀਤੇ ਸਨ? ਯਾਦ ਤਾਂ ਕਰ, ਬਲਕਿ ਯਾਦ ਹੀ ਹੈ ਤੈਨੂੰ, ਜਦੋਂ ਮੈਂ ਪਹਿਲੀ ਵਾਰ ਤੇਰੇ ਕੋਲ ਰਾਤ ਦੇ ਪਿਛਲੇ ਪਹਿਰ ਆਈ ਸਾਂ। ਪੋਹ ਦੀ ਠੰਡੀ ਸੀਤ ਰਾਤ ਸੀ। ਤੂੰ ਮੈਨੂੰ ਵੇਖ ਕੇ ਹੱਕਾ ਬੱਕਾ ਰਹਿ ਗਿਓ। ਤੈਨੂੰ ਮੈਂ ਚੰਗੀ ਤਰ੍ਹਾਂ ਤੱਕਿਆ ਵੀ ਨਾ ਤੇ ਨਾ ਹੀ ਤੂੰ ਮੇਰੇ ਵੱਲ ਗੌਰ ਨਾਲ ਵੇਖਿਆ। ਬਸ ਤੇਰੇ ਮੋਹਰੇ ਚੁੱਪ ਵੱਟ ਕੇ ਖਲੋਤੀ ਰਹੀ। ਕੀ ਹੋਇਆ ਕੀ ਨਾ ਹੋਇਆ, ਤੇਰੀ ਹੈਰਾਨੀ ਨੇ ਮੈਨੂੰ ਕੁਝ ਪਤਾ ਨਾ ਲੱਗਣ ਦਿੱਤਾ ਤੇ ਨਾ ਹੀ ਤੈਨੂੰ। ਕੋਈ ਸੁੱਧ ਬੁੱਧ ਨਾ ਰਹੀ। ਚੰਗੀ ਤਰ੍ਹਾਂ ਯਾਦ ਕਰ, ਮੈਂ ਆਪਣੀ ਜ਼ਾਤ ਨਾਲ ਜੁੜਿਆ ਸਭ ਕੁਝ ਸਮੇਟ ਕੇ ਤੇਰੇ ਕੋਲ ਆਣ ਖਲੋਤੀ। ਉਸ ਵੇਲੇ
ਜਦ ਆਪਣੇ ਜੰਮਣ ਵਾਲਿਆਂ ਤੇ ਖੂਨੀ ਰਿਸ਼ਤਿਆਂ ਨੂੰ ਪਿਛਾਂ ਕਿਤੇ ਹਨੇਰਿਆਂ ਦੀ ਜੂਹ ਵਿੱਚ ਛੱਡ ਕੇ ਆਈ ਸਾਂ ਤੇ ਬਸ ਤੇਰੀ ਪਨਾਹ ਵਿੱਚ ਆਣ ਕੇ ਇੱਕ ਨਵੀਂ ਤੇ ਮਹਿਫੂਜ਼ ਹਯਾਤੀ ਦੀ ਤਲਬਗਾਰ ਬਣ ਕੇ ਖਲੋਤੀ ਸਾਂ। ਮੇਰੇ ਹੀ ਯਕੀਨ ਨੇ ਉਸੇ ਵੇਲੇ ਮੈਨੂੰ ਧੋਖਾ ਚਾ ਦਿੱਤਾ। ਤੂੰ ਮੇਰਾ ਵਜੂਦ ਕਬੂਲਿਆ ਨਾ, ਤੇ ਜਦੋਂ ਪਿਛਾਂ ਪਰਤੀ ਤਾਂ ਮੇਰਾ ਵਜੂਦ ਮੇਰੇ ਨਾਲ ਹੀ ਨਾ ਟੁਰਿਆ। ਅੰਦਰ ਬਾਹਰ ਸਭ ਉਬੜ ਜਾਪਣ ਲੱਗਾ। ਰੂਹ ਵਿੱਚ ਸੇਕ ਤੇ ਜੁੱਸੇ ਵਿੱਚ ਕਾਂਬਾ ਛੁੱਟ ਪਿਆ। ਰੂਹ ਵਿੱਚ ਸੇਕ ਤੇ ਜੁੱਸੇ ਵਿੱਚ ਕਾਂਬਾ ਛੁੱਟ ਪਿਆ। ਸਾਹਾਂ ਵਿੱਚ ਭਾਂਬੜ ਬਣਨ ਲੱਗ ਪਏ। ਤੂੰ ਮੈਨੂੰ ਛੂਹਿਆ ਤੀਕ ਨਾ। ਤੇਰੇ ਅੰਦਰ ਖੋਰੇ ਕੋਈ ਡਰ ਸੀ ਕਿ ਜੇ ਛੂਹ ਲੈਂਦੋ ਤੇ ਸੜ ਕੇ ਸੁਆਹ ਹੋ ਜਾਂਦੋ, ਪਰ ਤੈਨੂੰ ਮੇਰਾ ਰਤਾ ਪਰ ਖਿਆਲ ਨਾ ਆਇਆ। ਮੈਂ ਅੱਗ ਦੇ ਸੇਕ ਵਿੱਚ ਆਪ ਸੜਦੀ ਬਲਦੀ ਤੇਥੋਂ ਦੂਰ ਖਲੋਤੀ ਰਹੀ। ਫਿਰ ਤੇਰੇ ਬੂਹੇ ਦੀ ਸਰਦਲ ਨੱਪ ਕੇ ਕਿੰਨਾ ਚਿਰ ਧਿਆਨ ਨੀਵਾਂ ਕਰਕੇ ਖਲੋਤੀ ਰਹੀ, ਇਸ ਆਸ ਉਮੀਦ ਵਿੱਚ ਕਿ ਮੇਰੀ ਰੂਹ ਵਿੱਚ ਬਲਦੇ ਭਾਂਬੜ ਨੂੰ ਆਪਣੀ ਇੱਕ ਛੂਹ ਨਾਲ ਠਾਰ ਦੇਵੇਂਗਾ। ਪਰ ਤੈਨੂੰ ਅੱਗ ਦੀ ਚਿੰਤਾ ਸੜਦੀ ਰਹੀ ਤੇ ਮੈਨੂੰ ਮੇਰੇ ਲੂੰ ਨੂੰ ਰਚਿਆ ਪਿਆਰ। ਪਰ ਤੈਨੂੰ ਅੱਗ ਦੀ ਚਿੰਤਾ ਸਾੜਦੀ ਰਹੀ ਤੇ ਮੈਨੂੰ ਮੇਰੇ ਲੂਣੂ ਵਿੱਚ ਰਚਿਆ ਪਿਆਰ। ਤੂੰ ਬਸ ਇੰਨਾ ਆਖ ਸਕਿਓ, ਇੱਥੋਂ ਟੁਰ ਜਾ। ਤੂੰ ਇੱਥੇ ਕੀ ਲੈਣ ਆਈ ਹੈ? ਮਨ ਹੀ ਮਨ ਅੰਦਰ ਮੈਂ ਕਹਿਣ ਲੱਗੀ, ਭਲਿਆ ਜੇ ਤੂੰ ਜਾਂਦੋਂ ਮੈਂ ਕੀ ਲੈਣ ਆਈ ਹਾਂ, ਤੇ ਇਸ ਤੋਂ ਵੱਡੀ ਖੁਸ਼ਕਿਸਮਤੀ ਤੇਰੀ ਹੋਰ ਕੀ ਹੋਣੀ ਸੀ ਕਿ ਤੂੰ ਤੇ ਕੋਈ ਤੇਰੀ ਲਗਨ ਵਿੱਚ ਸਮੁੱਚ ਕੇ ਤੈਨੂੰ ਮਹਿਬੂਬ ਰੱਬ ਮੰਨ ਕੇ ਤੇਰੀ ਪਨਾਹ ਵਿੱਚ ਆਇਆ ਹੈ। ਤੈਨੂੰ ਕੀ ਪਤਾ ਆਸ਼ਿਕ ਹੋਣਾ ਕਿੰਨੀ ਵੱਡੀ ਬਦਕਿਸਮਤੀ ਹੈ। ਕੱਖ ਵੀ ਤਾਂ ਨਹੀਂ ਛੱਡਦਾ ਪੱਲੇ। ਮੇਰੀ ਕੋਈ ਮੰਗ ਵੀ ਕਦੋਂ ਸੀ ਤੇ ਤੂੰ ਦੇ ਵੀ ਕੀ ਸਕਦਾ ਸੈਂ? ਹਾਂ, ਮੇਰਾ ਜੋ ਕੁਝ ਵੀ ਸੀ ਉਹ ਦੇਣ ਜ਼ਰੂਰ ਆਈ ਸਾਂ, ਅਨਮੋਲ, ਸੱਚਾ, ਸੁੱਚਾ ਤੇ ਨਿਰੋਲ। ਪਰ ਤੂੰ ਉਸ ਪਾਲੇ ਠਰਦੀ ਰਾਤ ਕੁਝ ਲੈਣਾ ਚਾਹਿਆ ਤੇ ਨਾ ਕੁਝ ਦੇਣਾ। ਉਹਦੀਆਂ ਗੱਲਾਂ ਸੁਣਦਿਆਂ ਰਾਤ ਦਾ ਉਹੀ ਅਖੀਰਲਾ ਪਲ ਮੇਰੇ ਅੱਗੇ ਆਣ ਖਲੋਤਾ। ਚੰਨ ਮੇਰੀ ਕੰਡ ਪਿੱਛੋਂ ਹੁੰਦਾ ਹੋਇਆ ਉਹਦੀ ਕੰਡ ਪਿੱਛੇ ਜਾ ਲੁਕਾ। ਸਾਵੇਂ ਖਲੋਤੀ ਨੂੰ ਆਖਣ ਲੱਗਾ, ਵੇਖ ਮੈਂ ਤੈਨੂੰ ਉਸ ਵੇਲੇ ਕਿਵੇਂ ਛੂ ਸਕਦਾ ਸਾਂ। ਮੈਂ ਵੀ ਤੇ ਮੇਰੇ ਵਿੱਚ ਨਹੀਂ ਸਾਂ। ਪਤਾ ਨਹੀਂ ਕਿੱਥੇ ਟੁਰ ਗਿਆ ਸਾਂ। ਗੁੱਝੀ ਅੱਗ ਤੋਂ ਬੜਾ ਡਰਦਾ ਸਾਂ, ਇਸ ਲਈ ਉਹਦੇ ਨੇੜੇ ਕਦੀ ਨਹੀਂ ਸਾਂ ਗਿਆ। ਨਿੱਕੇ ਹੁੰਦਿਆਂ ਘਰੋਂ ਬਾਹਰ ਖੇਡਦਿਆਂ ਇੱਕ ਥਾਂ ਬੇਧਿਆਨੇ ਭੁੱਬਲ ਅੰਦਰ ਪੈਰ ਆ ਗਿਆ। ਪਤਾ ਉਸ ਵੇਲੇ ਲੱਗਾ ਜਦੋਂ ਪੈਰ ਰੂਸ ਗਏ। ਠੰਡੀ ਸਵਾਹ ਜਾਣ ਕੇ ਪੈਰ ਥੱਲੇ ਲੁਕੀ ਅੱਗ ਵਿੱਚ ਜਾ ਪਏ। ਝੁਲਸੇਵੇਂ ਤੇ ਫਲੂਆਂ ਪਾਰੋਂ ਕਿੰਨੇ ਦਿਨ ਸੌਂ ਸਕਿਆ ਨਾ ਟੁਰ ਸਕਿਆ। ਉਸ ਰਾਤ ਜਦੋਂ ਤੂੰ ਮੇਰੇ ਕੋਲ ਆਈ ਮੈਨੂੰ ਬੜਾ ਡਰ ਲੱਗਾ। ਐਤਕੀ ਭੁੱਬਲ ਅੰਦਰ ਲੁਕੀ ਅੱਗ ਨੂੰ ਉਸੇ ਵੇਲੇ ਹੀ ਪਰਖ ਲਿਆ। ਉਹਦੇ ਅੰਦਰ ਵੜ ਕੇ ਇੱਕ ਵਾਰੀ ਫਿਰ ਆਪਣਾ ਆਪ ਲੂਸਣਾ ਨਹੀਂ ਸਾਂ ਚਾਹੁੰਦਾ। ਉਸ ਰਾਤ ਅਣਡਿੱਠੀ ਅੱਗ ਦਾ ਸੇਕ ਸਾਫ਼ ਮਹਿਸੂਸਣ ਲੱਗਾ ਸਾਂ, ਇਸ ਕਰਕੇ ਤੈਨੂੰ ਛੂਹਿਆ ਨਾ। ਉਹ ਫਿਰ ਬੋਲੀ, ਅੱਗ ਹਯਾਤੀ ਵੀ ਤੇ ਹੈ। ਜੇ ਬੇਧਿਆਨੇ ਇਹਦੇ ਅੰਦਰ ਪੈਰ ਪਾਈਏ ਤੇ ਲੂਸਣਾ ਹੀ ਹੁੰਦਾ। ਇਹਦੇ ਵਿੱਚ ਅੱਗ ਦਾ ਕੀ ਕਸੂਰ? ਅੱਗ ਨਿੱਘ ਵੀ ਤੇ ਦਿੰਦੀ ਹੈ। ਹਾਂ, ਤੂੰ ਸੱਚ ਆਖਣੀ ਹੈ, ਅੱਗ ਨਿੱਘ ਹੈ, ਅੱਗ ਹਯਾਤੀ ਹੈ। ਜੇ ਬੇਧਿਆਨੇ ਨਾ ਹੋਈਏ ਤੇ ਇਸ ਗੱਲ ਦਾ ਪਤਾ ਤੇ ਉਸੇ ਰਾਤ ਨੂੰ ਹੀ ਲੱਗ ਗਿਆ ਸੀ ਜਦੋਂ ਤੈਨੂੰ ਪਿਛਾਂ ਪਰਤਾ ਦਿੱਤਾ ਸੀ। ਉਦੋਂ ਮਗਰੋਂ ਮੈਨੂੰ ਨਾ ਚਾਹੁੰਦਿਆਂ ਹੋਇਆਂ ਵੀ ਤੇਰੀ ਉਡੀਕ ਜਿਹੀ ਰਹਿੰਦੀ, ਧਿਆਨ ਤੇਰੇ ਤੋਂ ਨਾ ਹਟਦਾ। ਉਸ ਰਾਤ ਤੋਂ ਮਗਰੋਂ ਬੂਹੇ ਦੀ ਕੁੰਡੀ ਖੋਲ੍ਹ ਛੱਡਦਾ। ਜਦੋਂ ਕੋਈ ਹਵਾ ਦਾ ਮਾੜਾ ਜਿਹਾ ਬੁੱਲਾ ਵੀ ਬੂਹੇ ਨਾਲ ਖਹਿੰਦਾ, ਤੇਰੀ ਹੋਂਦ ਦਾ ਝੌਲਾ ਪੈਂਦਾ। ਆਪਣੇ ਆਪ ਹੀ ਘੜੀ ਮੁੜੀ ਉੱਠ ਕੇ ਬੂਹੇ ਕੋਲ ਟੁਰ ਜਾਂਦਾ ਤੇ ਜਿੱਥੇ ਤੂੰ ਉਸ ਰਾਤ ਕਿੰਨਾ ਚਿਰ ਖਲੋਤੀ ਰਹੀ ਉੱਥੇ ਖਲੋਤਾ ਰਹਿੰਦਾ। ਸੀਤ ਭਰੀ ਹਵਾ ਵਿੱਚੋਂ ਕਿਸੇ ਲੁਕੀ ਅੱਗ ਨੂੰ ਭਾਲਦਾ। ਉਸ ਥਾਂ ਤੋਂ ਤੇਰੇ ਸਾਹਾਂ ਦੀ ਖੁਸ਼ਬੂ ਤੇ ਜੁੱਸੇ ਦੀ ਵਾਸ਼ਨਾ ਮਹਿਸੂਸ ਕਰਦਾ। ਉੱਥੇ ਹੀ ਖਲੋਤਾ ਸੋਚਦਾ, ਜੇ ਤੂੰ ਫਿਰ ਆ ਜਾਵੇਂ ਤੇ ਕੀ ਕਰਾਂਗਾ? ਕੀ ਮੇਰਾ ਡਰ ਲੱਥ ਜਾਵੇਗਾ? ਕੀ ਮੈਂ ਅੱਗ ਨੂੰ ਛੂਹ ਲਵਾਂਗਾ? ਕਿੰਨਾ ਚਿਰ ਸੋਚਣ ਮਗਰੋਂ ਉਹੀ ਡਰ ਮੈਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ। ਮੈਂ ਆਖਦਾ, ਨਹੀਂ, ਜੇ ਤੂੰ ਫਿਰ ਆ ਜਾਵੇਂ ਤੇ ਤੈਨੂੰ ਉਸੇ ਤਰ੍ਹਾਂ ਹੀ ਪਿਛਾਂ ਪਰਤਾ ਦੇਵਾਂਗਾ। ਮੇਰੀ ਇਹ